ਵੀ ਜਿਸ ਤਰ੍ਹਾਂ ਪਤਾ ਹੀ ਆ ਆਪਾਂ ਨੂੰ ਅਮਰੀਕਾ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਜਿਹੜੀ ਕਾਫੀ ਹੇਟ ਚੱਲ ਰਹੀ ਆ ਬਹੁਤ ਸਾਰੇ ਇਮੀਗ੍ਰੈਂਟਸ ਦੇ ਅਗੇਂਸਟ ਪਰ ਕਈ ਜਿਹੜੇ ਲੋਕ ਆ ਉਹ ਹਜੇ ਵੀ ਟਲਦੇ ਨਹੀਂ। ਪੰਜਾਬ ਦੇ ਵਿੱਚ ਇੱਕ ਰਜਿੰਦਰ ਹੈਗਾ, ਦੀਪ ਸਿੰਘ ਵਾਲਾ, ਕਿਰਤੀ ਕਿਸਾਨ ਯੂਨੀਅਨ ਦਾ ਲੀਡਰ। ਉਹਨੇ ਕੁਛ ਕੁ ਸਿੱਖ ਇਕੱਠੇ ਕਰਕੇ ਪੱਗਾਂ ਬੰਨੀਆਂ ਹੋਈਆਂ ਆ, ਅਮਰੀਕਾ ਦੇ ਉਲਟ ਜਿਹੜਾ ਆ ਪ੍ਰੋਟੈਸਟ ਕੀਤਾ ਆ ਮੋਗੇ ਦੇ ਵਿੱਚ। ਉੱਥੇ ਉਹਨਾਂ ਨੇ ਨਾਅਰੇ ਲਾਏ, ਅਮਰੀਕਨ ਸਰਕਾਰ ਮੁਰਦਾਬਾਦ। ਵੈਨਜ਼ੂਏਲਾ ਦੇ ਚੁਣੇ ਰਾਸ਼ਟਰਪਤੀ ਨੂੰ ਚੁੱਕ ਕੇ ਅਮਰੀਕਾ ਨੇ ਕੀਤੀ ਸ਼ਰੇਆਮ ਗੁੰਡਾਗਰਦੀ। ਕਹਿੰਦੇ ਵੀ ਇਹਦਾ ਅਸਰ ਆ ਜਿਹੜਾ ਭਾਰਤ ਤੇ ਪਊਗਾ। ਇਹ ਮੈਂ ਤੁਹਾਨੂੰ ਫੋਟੋਆਂ ਦਿਖਾ ਦਿੰਦਾ, ਇੱਥੇ ਤੁਸੀਂ ਦੇਖ ਸਕਦੇ ਆ। ਜੀ ਸੋ ਇਹਨਾਂ ਨੂੰ ਹੁਣ ਪੁੱਛਣ ਵਾਲਾ ਹੋਵੇ ਵੀ ਤੁਸੀਂ ਜ਼ਰੂਰੀ ਜਿਹੜੇ ਬਾਹਰ ਵਾਸਤੇ ਸਿੱਖ ਆ ਉਹਨਾਂ ਦੀ ਜਿਹੜੀ ਲਾਈਫ ਆ ਖਤਰੇ ਦੇ ਵਿੱਚ ਪਾਣੀ ਹੈਗੀ ਆ। ਸਿੱਖ ਬੜੇ ਵਧੀਆ ਤਰੀਕੇ ਦੇ ਨਾਲ ਜੀ ਰਹੇ ਆ। ਜਿੱਥੇ ਤੁਹਾਨੂੰ ਰੌਲਾ ਪਾਉਣਾ ਚਾਹੀਦਾ ਕਾਮਰੇਡਾਂ ਨੂੰ, ਉੱਥੇ ਤੁਸੀਂ ਪਾਉਂਦੇ ਨਹੀਂ ਹੈਗੇ। ਪੰਜਾਬ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਰਸ਼ੀਆ ਦੇ ਵਿੱਚ ਗਏ ਪਏ, ਉੱਥੇ ਜੌਬਸ ਮਿਲਣੀਆਂ। ਉਹਨਾਂ ਨੂੰ ਧੱਕੇ ਨਾਲ ਚੱਕ ਕੇ ਰਸ਼ੀਆ ਵਾਲਿਆਂ ਨੇ ਮਿਲਟਰੀ ਦੇ ਵਿੱਚ ਭਰਤੀ ਕਰਤਾ। ਕੱਲਾ ਭਰਤੀ ਨਹੀਂ ਕੀਤਾ, ਕਿੰਨੇ ਨੌਜਵਾਨਾਂ ਦੀ ਮੌਤ ਵੀ ਹੋ ਗਈ, ਮੁੜ ਕੇ ਉਹਨਾਂ ਦੀਆਂ ਬੋਡੀਜ਼ ਵੀ ਨਹੀਂ ਮਿਲੀਆਂ। ਤੇ ਤੁਸੀਂ ਉੱਥੇ ਕੋਈ ਪ੍ਰੋਟੈਸਟ ਨਹੀਂ ਕੀਤਾ ਰਸ਼ੀਆ ਦੇ ਅਗੇਂਸਟ, ਕਾਮਰੇਡ ਭਰਾ ਸੀ ਨਾ, ਹਨਾ? ਤੇ ਇੰਡੀਆ ਦੇ ਵਿੱਚ ਹੋਰ ਕੋਈ ਕਾਮਰੇਡ ਪ੍ਰੋਟੈਸਟ ਨਹੀਂ ਕਰਦਾ। ਇਹ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਆ। ਮੋਗੇ ਦੇ ਵਿੱਚ ਇਹਨਾਂ ਨੇ ਕੀਤਾ। ਸੋ ਭਾਈ ਇਹ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਕਿਸਾਨ ਮੋਰਚਾ ਹੋਇਆ ਉਸ ਵੇਲੇ ਵੀ ਇਹ ਕੀ ਕਰਦਾ ਰਿਹਾ ਹੈਗਾ ਰਜਿੰਦਰ ਦੀਪ ਸਿੰਘ ਵਾਲਾ। ਬਾਹਰ ਵਾਸਤੇ ਸਿੱਖ ਵੀ ਜਿਹੜੇ ਇਹਨਾਂ ਦੀਆਂ ਇੰਟਰਵਿਊਆਂ ਕਰਦੇ ਰਹਿੰਦੇ ਆ। ਇਹਨਾਂ ਨੂੰ ਲਿਆ ਕੇ ਟੀਵੀ ਸਟੇਸ਼ਨਾਂ ਤੇ, ਰੇਡੀਓ ਸਟੇਸ਼ਨਾਂ ਤੇ ਜਾਂ ਹੋਰ, ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਤੈਨੂੰ ਇਹ ਜਿਹੜੀ ਸਿੱਖਾਂ ਦੀ ਲਾਈਫ ਨੂੰ ਕਿਉਂ ਤੂੰ ਖਤਰੇ ਦੇ ਵਿੱਚ ਪਾ ਰਿਹਾ, ਜਦ ਕਿ ਸਿੱਖਾਂ ਨਾਲ ਕੋਈ ਪ੍ਰੋਬਲਮ ਨਹੀਂ ਇੱਥੇ ਚੱਲ ਰਹੀ ਹੈਗੀ, ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਆ। ਜਦੋਂ ਤੁਸੀਂ ਦਸਤਾਰਾਂ ਸਜਾ ਕੇ ਅਮਰੀਕਾ ਦੇ ਉਲਟ ਪ੍ਰੋਟੈਸਟ ਕਰੋਗੇ ਤੇ ਬਾਹਰ ਵਾਲੇ ਜਿਹੜੇ ਸਿੱਖ ਆ ਉਹਨਾਂ ਦੇ ਉੱਤੇ ਵੀ ਉਹੀ ਅਸਰ ਹੋਣਾ ਹੈ ਨਾ। ਸੋ ਇੱਥੇ ਦੇ ਜਿਹੜੇ ਅਮਰੀਕਨ ਲੋਕ ਆ ਉਹ ਕੀ ਸੋਚੂਗੇ ਜਦੋਂ ਇੱਥੇ ਦੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜੀ ਇਹ ਖਬਰ ਆ ਜਾਊਗੀ। ਸੋ ਇਦਾਂ ਦੇ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਆ ਵੀ ਆਰਾਮ ਨਾਲ ਬੈਠੋ ਇੱਥੇ। ਕਹਿੰਦੇ ਜੀ ਇਹ ਹੁਣ ਇੰਡੀਆ ਦੇ ਵਿੱਚ ਬਹੁਤ ਖਤਰਾ ਹੋ ਜਾਊਗਾ, ਆ ਹੋ ਜਾਊਗਾ। ਨਹੀਂ ਹਰਜੋਤ ਸਿੰਘ ਜੀ, ਇਹ ਉਦੋਂ ਕਿੱਥੇ ਸੀਗੇ ਜਦੋਂ ਸਿੱਖਾਂ ਨੂੰ ਇੱਥੇ ਮਾਰ ਰਹੇ ਸੀਗੇ? ਜਦੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਭਾਰਤ ਦੀ ਸਰਕਾਰ ਜਿਹੜੀ ਕਰ ਰਹੀ ਸੀ, ਉਦੋਂ ਮੋਦੀ ਖਿਲਾਫ ਕੁਸਕਦੇ ਤੱਕ ਨਹੀਂ ਆਈ, ਕੁਸਕਦੇ ਤੱਕ ਨਹੀਂ ਆਏ। ਛੱਡੋ, ਮੈਂ ਤਾਂ ਕਹਿੰਦਾ ਰਸ਼ੀਆ ਵਾਲੀ ਗੱਲ ਕਰ ਲਓ, ਚੀਨ ਵਾਲੀ ਗੱਲ ਕਰ ਲਓ। ਤੁਸੀਂ ਮੁੰਡੇ ਭੇਜੇ ਪੰਜਾਬੀ ਵਿੱਚ ਜੌਬਾਂ ਕਰਨੀਆਂ, ਧੱਕੇ ਨਾਲ ਚੱਕ ਕੇ ਕਾਮਰੇਡਾਂ ਨੇ ਮੋਰੇ ਬਾਰਡਰ ਦੇ ਉੱਤੇ ਲਾਤੇ ਤੇ ਉਹਨਾਂ ਨੂੰ ਮਰਵਾ ਦਿੱਤਾ। ਕੱਲ ਪਰਸੋਂ ਵੀਡੀਓ ਸਾਡੇ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਵੀ ਪਈ ਹੈਗੀ ਆ YouTube ਤੇ, ਕਿਦਾਂ ਇੱਕ ਪਰਿਵਾਰ ਦੇ ਉਹਦੀ ਬੋਡੀ ਨਹੀਂ ਆ ਰਹੀ ਹੈਗੀ, ਉਹਨਾਂ ਦਾ ਮੁੰਡਾ ਜਿਹੜਾ ਨੌਜਵਾਨ ਮੁੰਡਾ ਜਿਹੜਾ ਆ ਉੱਥੇ ਮਾਰਿਆ ਗਿਆ। ਕਹਿੰਦਾ ਵੀ ਪੁਲਿਸ ਵਾਲਿਆਂ ਨੂੰ ਵੀ ਸ਼ਰਾਬ ਦੇ ਕੇ ਜਿਹੜੀ ਆ ਉਹ ਗਾਹਾਂ ਅਪਾਇੰਟਮੈਂਟ ਬਣਾਉਣੀ ਪੈਂਦੀ ਸੀ। ਸੋ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਬਿਨਾਂ ਕਿਸੇ ਗੱਲ। ਦੇਖੋ ਹਰਜੋਤ ਸਿੰਘ ਜੀ, ਇਹ ਦੋ ਚੀਜ਼ਾਂ ਕਰ ਰਹੇ ਨੇ ਇਹਦੇ ਵਿੱਚ। ਇਹ ਜਿਹੜਾ ਰਜਿੰਦਰ ਆ, ਸੋ ਕਾਲ ਜਿਹੜੇ ਵੀ ਉੱਥੇ ਹੈਗੇ ਆ, ਜਿੱਦਾਂ ਤੁਸੀਂ ਕਿਹਾ ਵੀ ਇੱਕ ਤਾਂ ਉਹ ਚਿਹਰੇ ਮੋਹਰੇ ਲਿਆ ਕੇ ਜਦੋਂ ਪ੍ਰੋਟੈਸਟ ਕਰਦੇ ਆ ਵੀ ਪੱਗਾਂ ਵਾਲੇ ਦਿਖਾਏ ਜਾਣ। ਸਿੱਖ ਤਾਂ ਚਲੋ ਨਹੀਂ ਹੋਣਗੇ, ਉਹ ਤਾਂ ਹੋਣਗੇ ਹੀ। ਉਹ ਕਾਮਰੇਡੀ ਝੰਡਾ ਫੜਿਆ ਆ ਤੇ ਮੋਹਰੇ ਸਿੱਖ ਜਿਹੜਾ ਉਹ ਚਿਹਰਾ ਆ। ਸੋ ਇੱਥੇ ਅਮਰੀਕਾ ਦੀ ਸਰਕਾਰ ਨੂੰ ਇਹ ਦਿਖਾਉਣਾ ਚਾਹਦੇ ਵੀ ਜਿਹੜੇ ਇੱਥੇ ਬਾਹਰ ਬੈਠੇ ਪੱਗਾਂ ਵਾਲੇ ਉਹ ਵੀ ਕਾਮਰੇਡ ਆ। ਤੁਸੀਂ ਦੋ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਇੱਕ ਤਾਂ ਅਮਰੀਕਾ ਦੇ ਉਲਟ ਜਾਣਬੁੱਝ ਕੇ ਇਦਾਂ ਦਾ ਜਿਹੜਾ ਕਰਨਾ, ਤੇ ਉੱਤੇ ਨਿਸ਼ਾਨਦੇਹੀ ਜਿਹੜੀ ਇੱਕ ਹਿਸਾਬ ਦੇ ਨਾਲ ਕਰਾਉਣੀ ਜਿਹੜੀ ਉਹ ਹੈਗੀ ਆ। ਉਦਾਂ ਹਾਲਾਤ ਇਹਨਾਂ ਦੇ ਆਪ ਤੇ ਉੱਥੇ ਇਹਨਾਂ ਦੇ ਧਰਾਤਲ ਦੇ ਉੱਤੇ ਕੋਈ ਹੈ ਹੀ ਨਹੀਂ ਆ। ਕੋਈ ਉਹਨਾਂ ਨੂੰ ਪੁੱਛਦਾ ਨਹੀਂ, ਕੋਈ ਉਹਨਾਂ ਨੂੰ ਵੇਚਦਾ ਨਹੀਂ। ਪਰ ਇਹ ਜਿਹੜੇ ਪੁੱਠੇ ਕਾਰੇ ਕਰਨ ਤੋਂ ਜਿਹੜਾ ਆ ਉਹ ਬਾਜ ਜਿਹੜੇ ਉਹ ਨਹੀਂ ਆਉਂਦੇ। ਜਦ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਕੋਈ ਵੀ ਕਾਮਰੇਡ ਜਿਹੜਾ ਆ ਇਹ ਕਹਿ ਕੇ ਨਹੀਂ ਯੂਐਸ ਦੀ ਸਿਟੀਜ਼ਨਸ਼ਿਪ ਲੈ ਸਕਦਾ ਵੀ ਮੈਂ ਕਿਸੇ ਵੀ, ਉਹ ਵੱਖਰੀ ਗੱਲ ਆ ਵੀ ਕਾਮਰੇਡ ਜਾਂ ਕਮਿਊਨਿਸਟ ਪਾਰਟੀ ਦਾ ਕਿਤੇ ਵੀ ਮੈਂਬਰ ਰਿਹਾ ਹੈਗਾ। ਪਰ ਉਹ ਵੱਖਰੀ ਗੱਲ ਆ ਵੀ ਉਹ ਝੂਠ ਬੋਲ ਕੇ ਉਦਾਂ ਜਦੋਂ ਤਾਂ ਰੂਸ ਕਰੇ ਉਦੋਂ ਰਣਨੀਤੀ, ਚੀਨ ਕਰੇ ਰਣਨੀਤੀ, ਤੇ ਜਦੋਂ ਅਮਰੀਕਾ ਕਰੇ ਕਹਿੰਦੇ ਜੀ ਧੱਕਾ। ਇਹ ਤਾਂ ਇਹ ਇਹਨਾਂ ਦਾ ਇਹ ਹਿਸਾਬ ਹੋਇਆ ਪਿਆ। ਇਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਇਹ ਕਰਨਾ ਕੀ ਜਿਹੜਾ ਇਹਨਾਂ ਨੇ ਹੈਗਾ। ਜੀ।